ਹਰੀਕੇਨ ਆਇਨ ਜੋ ਆ ਮੇਜਰ ਕੈਟਾਗਰੀ 3 ਇਸ ਟਾਈਮ ਬਣ ਚੁੱਕਾ ਹੈਗਾ ਤੇ ਗੋਲਫ ਆਫ ਮੈਕਸੀਕੋ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਇਸ ਟਾਈਮ ਚੱਲ ਰਿਹਾ ਹੈਗਾ। ਕਹਿੰਦੇ ਵੀ ਕੈਟਾਗਰੀ 4 ਵੀ ਇਹ ਹੋ ਸਕਦਾ ਹੈਗਾ ਲੇਟਰ ਟਿਊਜ਼ਡੇ, ਜਿੱਦਾਂ ਅੱਜ ਰਾਤ ਤਾਈਂ ਇਹ ਕੈਟਾਗਰੀ 4 ਵੀ ਬਣ ਸਕਦਾ। ਕੈਟਾਗਰੀ 4 ਦਾ ਜੋ ਤੂਫਾਨ ਹੁੰਦਾ, ਹਰੀਕੇਨ ਹੁੰਦਾ, ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈਗਾ। ਕਈ ਜਗ੍ਹਾ ਦੇ ਵਿੱਚ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਹੈਗੇ ਆ। ਫਲੋਰੀਡਾ ਦੇ ਵਿੱਚ ਵੀ, ਕਿਊਬਾ ਦੇ ਵਿੱਚ ਵੀ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਸਟੇਟ ਵਾਈਡ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਹੈਗੀ ਆ। ਸ਼ਾਰਲਟ ਹਾਰਬਰ ਤੇ ਕਹਿੰਦੇ 12 ਫੁੱਟ ਤੱਕ ਸਟਾਰਮ ਸਰਜ ਆ ਸਕਦੀ ਆ ਤੇ ਟੈਂਪਾ ਵੇ ਏਰੀਏ 'ਚ 7 ਫੁੱਟ ਤੱਕ ਇਹ ਸਰਜ ਪਾਣੀ ਦੀ ਜਾ ਸਕਦੀ ਹੈਗੀ। ਜੀ ਬਿਲਕੁਲ, ਕਹਿੰਦੇ ਫਲੋਰੀਡਾ 'ਚ ਰਹਿਣ ਵਾਲੇ ਲੋਕ ਇਸ ਟਾਈਮ ਸ਼ੈਲਟਰਸ ਵੱਲ ਨੂੰ ਵੱਧ ਰਹੇ ਨੇ। ਹਰੀਕੇਨ ਐਨ ਜਿਉਂ-ਜਿਉਂ ਉੱਧਰ ਨੂੰ ਜਿਹੜੀ ਮੈਕਸੀਕੋ ਦੀ ਖਾੜੀ ਉਸ ਦੇ ਵਿੱਚੋਂ ਹੁੰਦਾ ਹੋਇਆ ਅੱਗੇ ਵੱਲ ਨੂੰ ਵੱਧਦਾ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਟੈਂਪਾ ਦੇ ਵਿੱਚ ਫਲੱਡਿੰਗ ਤੋਂ ਬਚਾਉਣ ਦੇ ਲਈ ਜਿਹੜਾ ਪ੍ਰੋਜੈਕਟ ਸੀਗਾ ਉਹ ਅਜੇ ਪੂਰਾ ਹੋਣ ਦੇ ਆਸਾਰ ਬਿਲਕੁਲ ਨਜ਼ਰ ਜਿਹੜੇ ਉਹ ਨਹੀਂ ਆ ਰਹੇ ਹੈਗੇ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਇੱਕ ਇੰਸ਼ੋਰੈਂਸ ਦੇ ਪੱਖ ਤੋਂ ਕਹਿੰਦੇ ਆ ਵੀ ਉਸ ਮਾਰਕੀਟ 'ਚ ਪੂਰੀ ਤਰ੍ਹਾਂ ਜਿਹੜੀ ਖਲਬਲੀ ਜਿਹੜੀ ਉਹ ਮਚ ਗਈ ਆ, ਤੜਥੱਲੀ ਜਿਹੜੀ ਉਹ ਫੈਲ ਗਈ ਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਣੂਗਾ ਕੀ। ਉੱਧਰ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਕੀਤੀ ਆ ਤੇ ਕਹਿੰਦੇ ਵੀ ਉਹਨਾਂ ਨੇ ਉਹਨਾਂ ਕੜੀਆਂ ਦੇ ਉੱਤੇ ਗੱਲਬਾਤ ਕੀਤੀ ਵੀ ਫੈਡਰਲ ਸਰਕਾਰ ਫਲੋਰੀਡਾ ਨੂੰ ਇਸ ਹਰੀਕੇਨ ਤੋਂ ਬਚਣ ਦੇ ਲਈ ਜਾਂ ਉਸ ਦੇ ਬਾਬਤ ਕਿੱਦਾਂ ਦੀ ਮਦਦ ਜਿਹੜੀ ਉਹ ਕਰ ਸਕਦੇ ਆ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੋਰੀਨ ਜੇਨ ਪ੍ਰੀਅਰ, ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ ਆ ਤੇ ਨਾਲ ਹੀ ਉਹਨਾਂ ਨੇ ਇਹ ਟਿੱਪਣੀ ਦਿੱਤੀ ਵੀ ਪ੍ਰੈਜ਼ੀਡੈਂਟ ਤੇ ਗਵਰਨਰ ਦੋਨੋਂ ਹੀ ਇਸ ਮਾਮਲੇ ਦੇ ਵਿੱਚ ਨਜ਼ਦੀਕ ਹੋ ਕੇ ਇੱਕ ਦੂਜੇ ਦੇ ਕਮਿਟਡ ਨੇ ਵੀ ਕੋਆਰਡੀਨੇਸ਼ਨ ਦੇ ਨਾਲ ਉਹ ਮਦਦ ਕਰਨਗੇ। ਹਰੀਕੇਨ ਆਇਨ ਜੋ ਆ ਮੇਜਰ ਕੈਟਾਗਰੀ 3 ਇਸ ਟਾਈਮ ਬਣ ਚੁੱਕਾ ਹੈਗਾ ਤੇ ਗੋਲਫ ਆਫ ਮੈਕਸੀਕੋ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਇਸ ਟਾਈਮ ਚੱਲ ਰਿਹਾ ਹੈਗਾ। ਕਹਿੰਦੇ ਵੀ ਕੈਟਾਗਰੀ 4 ਵੀ ਇਹ ਹੋ ਸਕਦਾ ਹੈਗਾ ਲੇਟਰ ਟਿਊਜ਼ਡੇ, ਜਿੱਦਾਂ ਅੱਜ ਰਾਤ ਤਾਈਂ ਇਹ ਕੈਟਾਗਰੀ 4 ਵੀ ਬਣ ਸਕਦਾ। ਕੈਟਾਗਰੀ 4 ਦਾ ਜੋ ਤੂਫਾਨ ਹੁੰਦਾ, ਹਰੀਕੇਨ ਹੁੰਦਾ, ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈਗਾ। ਕਈ ਜਗ੍ਹਾ ਦੇ ਵਿੱਚ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਹੈਗੇ ਆ। ਫਲੋਰੀਡਾ ਦੇ ਵਿੱਚ ਵੀ, ਕਿਊਬਾ ਦੇ ਵਿੱਚ ਵੀ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਸਟੇਟ ਵਾਈਡ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਹੈਗੀ ਆ। ਸ਼ਾਰਲਟ ਹਾਰਬਰ ਤੇ ਕਹਿੰਦੇ 12 ਫੁੱਟ ਤੱਕ ਸਟਾਰਮ ਸਰਜ ਆ ਸਕਦੀ ਆ ਤੇ ਟੈਂਪਾ ਵੇ ਏਰੀਏ 'ਚ 7 ਫੁੱਟ ਤੱਕ ਇਹ ਸਰਜ ਪਾਣੀ ਦੀ ਜਾ ਸਕਦੀ ਹੈਗੀ। ਜੀ ਬਿਲਕੁਲ, ਕਹਿੰਦੇ ਫਲੋਰੀਡਾ 'ਚ ਰਹਿਣ ਵਾਲੇ ਲੋਕ ਇਸ ਟਾਈਮ ਸ਼ੈਲਟਰਸ ਵੱਲ ਨੂੰ ਵੱਧ ਰਹੇ ਨੇ। ਹਰੀਕੇਨ ਐਨ ਜਿਉਂ-ਜਿਉਂ ਉੱਧਰ ਨੂੰ ਜਿਹੜੀ ਮੈਕਸੀਕੋ ਦੀ ਖਾੜੀ ਉਸ ਦੇ ਵਿੱਚੋਂ ਹੁੰਦਾ ਹੋਇਆ ਅੱਗੇ ਵੱਲ ਨੂੰ ਵੱਧਦਾ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਟੈਂਪਾ ਦੇ ਵਿੱਚ ਫਲੱਡਿੰਗ ਤੋਂ ਬਚਾਉਣ ਦੇ ਲਈ ਜਿਹੜਾ ਪ੍ਰੋਜੈਕਟ ਸੀਗਾ ਉਹ ਅਜੇ ਪੂਰਾ ਹੋਣ ਦੇ ਆਸਾਰ ਬਿਲਕੁਲ ਨਜ਼ਰ ਜਿਹੜੇ ਉਹ ਨਹੀਂ ਆ ਰਹੇ ਹੈਗੇ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਇੱਕ ਇੰਸ਼ੋਰੈਂਸ ਦੇ ਪੱਖ ਤੋਂ ਕਹਿੰਦੇ ਆ ਵੀ ਉਸ ਮਾਰਕੀਟ 'ਚ ਪੂਰੀ ਤਰ੍ਹਾਂ ਜਿਹੜੀ ਖਲਬਲੀ ਜਿਹੜੀ ਉਹ ਮਚ ਗਈ ਆ, ਤੜਥੱਲੀ ਜਿਹੜੀ ਉਹ ਫੈਲ ਗਈ ਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਣੂਗਾ ਕੀ। ਉੱਧਰ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਕੀਤੀ ਆ ਤੇ ਕਹਿੰਦੇ ਵੀ ਉਹਨਾਂ ਨੇ ਉਹਨਾਂ ਕੜੀਆਂ ਦੇ ਉੱਤੇ ਗੱਲਬਾਤ ਕੀਤੀ ਵੀ ਫੈਡਰਲ ਸਰਕਾਰ ਫਲੋਰੀਡਾ ਨੂੰ ਇਸ ਹਰੀਕੇਨ ਤੋਂ ਬਚਣ ਦੇ ਲਈ ਜਾਂ ਉਸ ਦੇ ਬਾਬਤ ਕਿੱਦਾਂ ਦੀ ਮਦਦ ਜਿਹੜੀ ਉਹ ਕਰ ਸਕਦੇ ਆ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੋਰੀਨ ਜੇਨ ਪ੍ਰੀਅਰ, ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ ਆ ਤੇ ਨਾਲ ਹੀ ਉਹਨਾਂ ਨੇ ਇਹ ਟਿੱਪਣੀ ਦਿੱਤੀ ਵੀ ਪ੍ਰੈਜ਼ੀਡੈਂਟ ਤੇ ਗਵਰਨਰ ਦੋਨੋਂ ਹੀ ਇਸ ਮਾਮਲੇ ਦੇ ਵਿੱਚ ਨਜ਼ਦੀਕ ਹੋ ਕੇ ਇੱਕ ਦੂਜੇ ਦੇ ਕਮਿਟਡ ਨੇ ਵੀ ਕੋਆਰਡੀਨੇਸ਼ਨ ਦੇ ਨਾਲ ਉਹ ਮਦਦ ਕਰਨਗੇ।